ਵੈਲੈਂਟਾਈਨ ਡੇ 14 ਫਰਵਰੀ ਮਨਾਇਆ ਜਾਂਦਾ ਹੈ। ਇਹ ਦਿਨ ਹੈ ਕੀ, ਇਸ ਦੀ ਹਿਸਟਰੀ ਕੀ ਹੈ, ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਇਹ ਮੰਨਣਾ ਵੀ ਚਾਹੀਦਾ ਹੈ ਕਿ ਨਹੀਂ। ਕਿਸੇ ਵੀ ਚੀਜ਼ ਤੇ ਬਹਿਸ ਕਰਨੇ ਤੋਂ ਪਹਿਲਾਂ, ਉਸ ਦੇ ਬਾਰੇ ਜਵਾਬ ਦੇਣੇ ਤੋਂ ਪਹਿਲਾਂ ਤੁਹਾਨੂੰ ਉਸ ਦੀ ਹਿਸਟਰੀ ਪਤਾ ਹੋਣੀ ਚਾਹੀਦੀ ਹੈ, ਕਨਸੈਪਟ ਪਤਾ ਹੋਣਾ ਚਾਹੀਦਾ, ਉਸ ਤੇ ਤੁਹਾਡੀ ਰਿਸਰਚ ਹੋਣਾ ਜ਼ਰੂਰੀ ਹੈ। ਇਸ ਦਿਨ ਦੀ ਹਿਸਟਰੀ ਜਾ ਕੇ ਮਿਲਦੀ ਹੈ 3 ਸਦੀ ਈਸਵੀ, ਜਦੋਂ ਇੱਕ ਰੋਮਨ ਅੰਪਾਇਰ ਕਲੈਡਸ ਨੇ ਪੂਰੀ ਰਿਆਸਤ ਵਿੱਚ ਇੱਕ ਹੁਕਮਨਾਮਾ ਜਾਰੀ ਕਰਵਾ ਦਿੱਤਾ ਕਿ ਪੂਰੀ ਰਿਆਸਤ ਵਿੱਚ ਕੋਈ ਵੀ ਨੌਜਵਾਨ ਜਿਹੜਾ ਸ਼ਾਦੀ ਨਹੀਂ ਕਰੇਗਾ। ਉਸ ਦਾ ਜ਼ਿਹਨ ਇਹ ਮੰਨਦਾ ਹੈ ਕਿ ਜਿਹੜੇ ਨੌਜਵਾਨ ਲੜਕੇ ਹੁੰਦੇ ਨੇ ਉਹ ਅੱਛੇ ਜੰਗਜੂ ਹੁੰਦੇ ਨੇ, ਅੱਛੇ ਸਿਪਾਹੀ ਹੁੰਦੇ ਨੇ, ਲੇਕਿਨ ਸ਼ਾਦੀ ਉਹਨਾਂ ਨੂੰ ਬੇਕਾਰ ਕਰ ਦਿੰਦੀ ਹੈ, ਜਿਸ ਵਿੱਚ ਉਹ ਅੱਛੀ ਤਰ੍ਹਾਂ ਲੜਾਈ ਨਹੀਂ ਕਰ ਸਕਦੇ। ਇਸ ਕਨਸੈਪਟ ਦੇ ਖਿਲਾਫ ਇੱਕ ਬੰਦੇ ਨੇ ਆਵਾਜ਼ ਉਠਾਈ ਜਿਸ ਦਾ ਨਾਮ ਸੀ ਸੇਂਟ ਵੈਲੈਂਟਾਈਨ। ਸੇਂਟ ਵੈਲੈਂਟਾਈਨ ਕਲਾਈਡਸ ਦੇ ਇਸ ਕਨਸੈਪਟ ਦੇ ਬਿਲਕੁਲ ਖਿਲਾਫ ਆਏ ਔਰ ਇਸ ਕਨਸੈਪਟ ਦੇ ਖਿਲਾਫ ਉਸ ਕੰਮ ਕਰਦਿਆਂ ਹੋਇਆਂ ਖੁਫੀਆ ਤੌਰ ਤੇ ਨੌਜਵਾਨਾਂ ਦੀਆਂ ਸ਼ਾਦੀਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕਲਾਈਡਸ ਨੇ ਗੱਲ ਪਤਾ ਲੱਗੀ, ਉਹਨੇ ਸੇਂਟ ਵੈਲੈਂਟਾਈਨ ਨੂੰ ਫੜਿਆ, ਉਹਨੂੰ ਕੈਦ ਵਿੱਚ ਸੱਟ ਦਿੱਤਾ ਔਰ ਬਾਅਦ ਵਿੱਚ ਉਹਨੂੰ 269 ਈਸਵੀ ਈਸਵੀ ਵਿੱਚ ਫਾਂਸੀ ਦੇ ਦਿੱਤੀ। ਕੈਦ ਦੇ ਦੌਰਾਨ ਮੋਰਖ ਲਿਖਦੇ ਨੇ ਕਿ ਵੈਲੈਂਟਾਈਨ ਡੇ ਨੇ ਆਪਣੀ ਮਹਿਬੂਬਾ ਨੂੰ ਇੱਕ ਖਤ ਲਿਖਿਆ ਜਿਸ ਵਿੱਚ ਉਸ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ, ਆਪਣੀ ਫੀਲਿੰਗਸ ਲਿਖੀਆਂ ਔਰ ਐਂਡ ਵਿੱਚ ਉਹਨੇ ਲਿਖਿਆ ਫਰਮ ਯੋਰ ਵੈਲੈਂਟਾਈਨ। ਸੇਂਟ ਵੈਲੈਂਟਾਈਨ ਨੂੰ ਫਾਂਸੀ ਦੀ ਵਜ੍ਹਾ ਤੋਂ ਔਰ ਕਲਾਈਡਸ ਦੀ ਡਰ ਦੀ ਵਜ੍ਹਾ ਤੋਂ ਇਹ ਕਨਸੈਪਟ ਡਰ ਗਿਆ, ਮਰ ਗਿਆ, ਦਬ ਗਿਆ। ਲੇਕਿਨ ਇਸ ਕਨਸੈਪਟ ਨੂੰ 14ਵੀਂ ਸਦੀ ਈਸਵੀ ਵਿੱਚ ਦੁਬਾਰਾ ਸ਼ੋਹਰਤ ਮਿਲੀ ਜਦੋਂ ਇੱਕ ਰਾਈਟਰ ਜੈਫਰੀ ਚੌਸਰ ਨੇ ਇੱਕ ਪੋਇਮ ਲਿਖੀ ਦ ਪਾਰਲੀਮੈਂਟ ਆਫ ਫਾਊਲਸ ਦੇ ਨਾਂ ਤੋਂ, ਜਿਹਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਜਿੰਨੇ ਵੀ ਪਰਿੰਦੇ ਹੁੰਦੇ ਨੇ ਉਹ 14 ਫਰਵਰੀ ਵਾਲੇ ਦਿਨ ਆਪਣੇ ਪਾਰਟਨਰ ਲੱਭਦੇ ਨੇ, ਉਹਨਾਂ ਨਾਲ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਇਸੇ ਤਰ੍ਹਾਂ ਇਹ ਕਨਸੈਪਟ ਇਰਤਕਾ ਦੀਆਂ ਸੀੜੀਆਂ ਚੜ੍ਹਦਾ 18ਵੀਂ ਤੇ 19ਵੀਂ ਸਦੀ ਵਿੱਚ ਪਹੁੰਚਿਆ ਜਦੋਂ ਇੱਕ ਔਰਤ ਈਸਟਰ ਹਾਲੈਂਡ ਨੇ ਅਮਰੀਕਾ ਵਿੱਚ ਬੜੇ ਪੈਮਾਨੇ ਤੇ ਰੈੱਡ ਕਾਰਡਸ ਬਣਾਉਣੇ ਸ਼ੁਰੂ ਕੀਤੇ ਔਰ ਉਹਨਾਂ ਨੂੰ ਸੈਲ ਕਰਨਾ ਸ਼ੁਰੂ ਕੀਤਾ। ਈਸਟਰ ਹਾਲੈਂਡ ਨੂੰ ਅਮਰੀਕਾ ਦੀ ਮਦਰ ਆਫ ਅਮਰੀਕਨ ਵੈਲੈਂਟਾਈਨ ਵੀ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਕਨਸੈਪਟ ਫਿਰ ਪੂਰੀ ਯੂਰਪੀਅਨ ਕੰਟਰੀਜ਼ ਫੈਲ ਗਿਆ ਔਰ ਪੂਰੀ ਦੁਨੀਆ ਵਿੱਚ ਫੈਲ ਗਿਆ। ਮੁਹੱਬਤ ਦਾ ਇਹ ਕਨਸੈਪਟ ਅੱਜ ਦਾ ਜਾਂ ਕੱਲ੍ਹ ਦਾ ਕਨਸੈਪਟ ਨਹੀਂ ਹੈ। ਪਾਕਿਸਤਾਨ ਵਿੱਚ ਇਹ ਅਰਸਾ ਦਰਾਜ਼ ਤੋਂ ਮੌਜੂਦ ਹੈ, ਪੰਜਾਬ ਵਿੱਚ ਹੀਰ ਰਾਂਝਾ ਦੀ ਸ਼ਕਲ ਵਿੱਚ, ਸਿੰਧ ਵਿੱਚ ਸੱਸੀ ਪੁੰਨੂ ਦੀ ਸ਼ਕਲ ਵਿੱਚ ਔਰ ਬਲੋਚਿਸਤਾਨ ਵਿੱਚ ਸ਼ੇਰਾਨ ਔਰ ਮੇਰਾਨ ਦੀ ਸ਼ਕਲ ਵਿੱਚ। ਸੂਫੀ ਸ਼ਾਇਰਾਂ ਨੇ ਮੁਹੱਬਤ ਦਾ ਇਹ ਫਲਸਫਾ ਦਰਸ ਬੜੇ ਅਰਸੇ ਤੋਂ ਇਹਨਾਂ ਲੋਕਾਂ ਵਿੱਚ ਵੰਡਣਾ ਸ਼ੁਰੂ ਕੀਤਾ ਹੈ। ਕੋਈ ਵੀ ਚੀਜ਼ ਉਹ ਬੁਰੀ ਨਹੀਂ ਹੁੰਦੀ ਹੈ, ਉਸ ਦਾ ਇਸਤੇਮਾਲ ਬੁਰਾ ਹੋ ਸਕਦਾ ਹੈ। ਚੇਨ ਕਟਰ ਕੋਈ ਬੁਰੀ ਚੀਜ਼ ਨਹੀਂ ਹੈ, ਗੈਸ ਕਟਰ ਕੋਈ ਬੁਰੀ ਚੀਜ਼ ਨਹੀਂ ਹੈ, ਲੇਕਿਨ ਉਸ ਦਾ ਇਸਤੇਮਾਲ ਬੁਰਾ ਹੋ ਸਕਦਾ ਹੈ। ਉਮੀਦ ਹੈ ਮੁਹੱਬਤ ਦਾ ਇਹ ਕਨਸੈਪਟ, ਇਹ ਫਲਸਫਾ ਤੁਸੀਂ ਮੇਰੀ ਗੱਲ ਵੀ ਸਮਝ ਗਏ ਉਸ ਦੇ ਔਰ ਇਸ ਦਿਨ ਨੂੰ ਵੀ ਸਮਝ ਗਏ ਉਸ ਦੇ ਕਿ ਇਸ ਦਾ ਇਸਤੇਮਾਲ ਲੋਕਾਂ ਨੇ ਅਮਲ ਬੁਰਾ ਕਰ ਦਿੱਤਾ ਹੈ। ਇਹ ਦਿਨ ਨਹੀਂ ਸੀ ਬੁਰਾ, ਇਹਦੀ ਹਿਸਟਰੀ ਨਹੀਂ ਸੀ ਬੁਰੀ। ਹੱਸਦੇ ਰਹੋ, ਵਸਦੇ ਰਹੋ, ਰੱਬ ਰੱਖਾ।